छोटी टीमां ਨੂੰ ਅਸੀਂ ਹਰਾ ਕੇ ਅੱਗੇ ਤੇ ਪਹੁੰਚ ਗਏ ਨੇ, ਲੇਕਿਨ ਤੁਹਾਨੂੰ ਯਾਦ ਹੈ ਪਿਛਲੇ ਮੈਚ ਵਿੱਚ ਇੰਡੀਆ ਨੇ ਸਾਨੂੰ 90 ਰਨਸ ਤੋਂ ਹਰਾਇਆ ਸੀਗਾ। ਅਸੀਂ ਪੂਰੀ ਕੋਸ਼ਿਸ਼ ਕਰ ਲਈ ਆਪਣੀ ਛੋਟਾ ਟਾਰਗੇਟ ਚੇਸ ਕਰਦੇ ਹੋਏ, ਫਿਰ ਵੀ ਅਸੀਂ 150 ਦੇ ਉੱਤੇ ਆਊਟ ਹੋ ਗਏ ਸਨ। ਤੇ ਹੁਣ ਤੁਹਾਨੂੰ ਲੱਗਦਾ ਹੈ ਕਿ ਅਸੀਂ ਇੰਡੀਆ ਨੂੰ ਫਸਾ ਸਕਾਂਗੇ ਜਿਵੇਂ ਅਸੀਂ ਰਾਈਜ਼ਿੰਗ ਸਟਾਰ ਵਿੱਚ ਜਿੱਤੇ ਸੀ? ਬਿਲਕੁਲ ਜਿਹੜੀ ਗੱਲ ਹੈਗੀ ਹੈ ਕਿ ਪਾਕਿਸਤਾਨ ਚਲੋ ਕਮ ਸੇ ਕਮ ਜਿਹੜਾ ਹੈਗਾ ਨਾ ਸੈਮੀਫਾਈਨਲ ਦੇ ਵਿੱਚ ਤੇ ਪਹੁੰਚ ਕੇ ਹੈਗਾ। ਜਿਸ ਤਰ੍ਹਾਂ ਹੁਣ ਤੁਸੀਂ ਵੀ ਦੱਸਿਆ ਕਿ ਇੰਡੀਆ, ਪਾਕਿਸਤਾਨ, ਬੰਗਲਾਦੇਸ਼ ਔਰ ਸ੍ਰੀਲੰਕਾ ਦੀ ਜਿਹੜੀਆਂ ਟੀਮਾਂ ਹੈਗੀਆਂ ਨੇ ਇਹ ਸੈਮੀਫਾਈਨਲ 'ਚ ਪਹੁੰਚ ਗਈਆਂ ਨੇ। ਅਫਗਾਨਿਸਤਾਨ ਨੂੰ ਆਪਣੇ ਆਪ ਤੇ ਬੜਾ ਮਾਣ ਹੈਗਾ ਸੀ, ਲੇਕਿਨ ਉਹ ਜਿਹੜਾ ਹੈ ਇਹਦੇ ਤੋਂ ਬਾਹਰ ਹੋ ਗਿਆ। ਹੁਣ ਜਿਹੜੀ ਆਪਣਾ ਗੱਲ ਹੈਗੀ ਇੰਡੀਆ ਔਰ ਪਾਕਿਸਤਾਨ ਦੀ, ਅਗਰ ਦੋਨੋਂ ਟੀਮਾਂ ਦਾ ਕੰਪੈਰੀਜ਼ਨ ਕੀਤਾ ਜਾਵੇ, ਜਿਸ ਤਰੀਕੇ ਨਾਲ ਅਸੀਂ ਕਹਿੰਦੇ ਹੁੰਦੇ ਆ ਕਿ ਜਿੰਨਾ ਗੁੜ ਪਾਓਗੇ ਉਨਾ ਮਿੱਠਾ ਹੋਏਗਾ। ਇੰਡੀਆ ਜਿਹੜਾ ਅੰਡਰ 19 ਏਸ਼ੀਆ ਕੱਪ ਦੇ ਵਿੱਚ ਪੂਰੀ ਤਿਆਰੀਆਂ ਦੇ ਨਾਲ ਆਇਆ ਹੈਗਾ। ਇਸ ਤੋਂ ਪਹਿਲੇ ਏਸ਼ੀਆ ਕੱਪ ਤੋਂ ਪਹਿਲੇ ਉਹਨਾਂ ਨੇ ਇੰਗਲੈਂਡ ਨੂੰ ਦੇ ਨਾਲ ਹੋਮ ਐਂਡ ਅਵੇ ਦੀ ਬੁਨਿਆਦ ਤੇ ਭਰਪੂਰ ਇੱਕ ਸੀਰੀਜ਼ ਖੇਲੀ ਸੀ। ਉਹਦੇ ਬਾਅਦ ਆਸਟ੍ਰੇਲੀਆ ਦੇ ਨਾਲ ਵੀ ਉਹਨਾਂ ਨੇ ਇਸੇ ਹੀ ਤਰ੍ਹਾਂ ਜਿਹੜਾ ਹੈ ਨਾ, ਪਹਿਲੇ ਆਸਟ੍ਰੇਲੀਆ ਗਏ, ਫਿਰ ਆਸਟ੍ਰੇਲੀਆ ਦੀ ਟੀਮ ਇੰਡੀਆ ਆਈ ਔਰ ਜਿਨ੍ਹਾਂ ਦੀ ਵਜ੍ਹਾ ਜਿਹੜੇ ਛੋਟੇ ਖਿਡਾਰੀ ਸੀ, ਯੰਗ ਪਲੇਅਰ ਸੀ, ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜੇ ਇਹਨਾਂ ਤਿਆਰੀਆਂ ਦਾ ਮੌਕਾ ਵੀ ਮਿਲਿਆ ਹੈਗਾ। ਜਦੋਂ ਕਿ ਪਾਕਿਸਤਾਨ ਦਾ ਤਾਲੁਕ ਹੈਗਾ ਹੈ, ਪਾਕਿਸਤਾਨ ਨੇ ਆਖਰੀ ਜਿਹੜਾ ਅੰਡਰ 19 ਏਸ਼ੀਆ ਕੱਪ ਸੀ ਉਹ ਜਿਹੜਾ ਖੇਲਿਆ ਸੀ, ਉਹਦੇ ਬਾਅਦ ਅਸੀਂ ਹੁਣ ਖੇਲ ਰਹੇ ਹਾਂ। ਸਾਡੇ ਕੋਲ ਤਾਂ ਕੋਈ ਮੌਕਾ ਹੀ ਨਹੀਂ ਸੀਗਾ ਕਿ ਜਿੱਥੇ ਅਸੀਂ ਆਪਣੇ ਮੁੰਡਿਆਂ ਨੂੰ ਪਰਖ ਸਕੀਏ, ਨਾ ਸਾਨੂੰ ਕੋਈ ਇੰਟਰਨੈਸ਼ਨਲ ਸੀਰੀਜ਼ ਮਿਲੀ। ਇੱਥੇ ਹੀ ਜਿਹੜਾ ਹੈਗਾ ਨਾ ਅਸੀਂ ਥੋੜੇ ਪਹਿਲੇ ਟੀਮ ਤਿਆਰ ਕੀਤੀ ਔਰ ਭੇਜ ਦਿੱਤਾ। ਲੇਕਿਨ ਜਿਹੜੀ ਵੱਡੀ ਖੁਸ਼ੀ ਗੱਲ ਹੈਗੀ ਹੈ, ਤਮਾਮ ਤਰ ਜਿਹੜੇ ਹੈਗੇ ਨਾ ਬਹੁਤ ਜ਼ਿਆਦਾ ਖੇਲਣ ਦੇ ਮੌਕੇ ਨਾ ਮਿਲਣ ਦੇ ਬਾਵਜੂਦ ਵੀ ਸਾਡੇ ਜਿਹੜੇ ਬੱਚੇ ਹੈਗੇ ਨੇ, ਸਾਡੇ ਜਿਹੜੇ ਮੁੰਡੇ ਹੈਗੇ ਨੇ, ਪਲੇਅਰ ਹੈਗੇ ਨੇ, ਇਹਨਾਂ ਦੇ ਵਿੱਚ ਟੈਲੈਂਟ ਬਹੁਤ ਜ਼ਿਆਦਾ ਹੈਗਾ ਹੈ। ਸਮੀਰ ਮਨਹਾਸ ਬਹੁਤ ਜ਼ਬਰਦਸਤ ਜਾ ਰਿਹਾ ਹੈ, ਸਿਆਮ ਬਹੁਤ ਅੱਛਾ ਜਾ ਰਿਹਾ ਹੈ, ਅਬਦੁਲ ਸੁਭਾਨ ਜਿਹੜਾ ਜ਼ਿਕਰ ਕੀਤਾ ਕੱਲ ਵੀ ਉਹਨਾਂ ਨੇ 4 ਵਿਕਟਾਂ ਲਈਆਂ ਨੇ, ਉਹ ਵੀ ਬਹੁਤ ਅੱਛਾ ਜਾ ਰਿਹਾ ਹੈਗਾ ਹੈ। ਔਰ ਮਲੇਸ਼ੀਆ ਦੇ ਕੋਲੋਂ ਅਸੀਂ ਜਿਹੜਾ ਗਾਣਾ ਇਕਤਰਫਾ ਮੈਚ ਜਿੱਤੇ ਸੀ, ਕੱਲ ਵੀ ਜਿਹੜਾ ਅਸੀਂ ਮੈਚ UAE ਦੇ ਨਾਲ ਹੋਇਆ ਸੀ ਉਹ ਵੀ ਵਨ ਸਾਈਡ ਹੋਇਆ ਸੀ। ਲੇਕਿਨ ਜਿਸ ਤਰ੍ਹਾਂ ਤੁਸੀਂ ਵੀ ਗੱਲ ਕੀਤੀ ਹੈ, ਮੈਂ ਵੀ ਕੀਤਾ, ਔਰ ਜਿਹੜੇ ਕ੍ਰਿਕਟ ਫੈਨ ਹੈਗੇ ਨੇ ਉਹ ਵੀ ਇਹ ਗੱਲ ਕਰ ਰਹੇ ਨੇ ਔਰ ਅਫਸੋਸ ਦਾ ਵੀ ਇਜ਼ਹਾਰ ਕਰ ਰਹੇ ਹੈਗੇ ਨੇ ਕਿ ਜਿਸ ਤਰੀਕੇ ਨਾਲ ਅਸੀਂ ਇੰਡੀਆ ਕੋਲ ਆ ਰਹੇ ਹਾਂ 90 ਸਕੋਰ ਤੇ ਹਾਰੇ ਸੀ, ਉਹ ਜਿਹੜਾ ਗਾਣਾ ਇਹਦੇ ਤੇ ਵਾਕਈ ਇੱਕ ਕੁਐਸਚਨ ਮਾਰਕ ਹੈਗਾ। ਹੁਣ ਚੁੱਕੇ ਸੈਮੀਫਾਈਨਲ ਜਿਹੜੀ ਲਾਈਨਅਪ ਹੈ ਮੁਕੰਮਲ ਹੋ ਚੁੱਕੀ ਹੈਗੀ ਹੈ। ਅੱਗੇ ਜਿਹੜਾ ਗਏ ਨੇ ਸੈਮੀਫਾਈਨਲ ਤੇ ਫਿਰ ਫਾਈਨਲ, ਇਹਦੇ ਵਿੱਚ ਪਾਕਿਸਤਾਨ ਇੰਡੀਆ ਦਾ ਟਾਕਰਾ ਬਿਲਕੁਲ ਹੋ ਸਕਦਾ ਹੈ। ਕਿਹਾ ਜਾ ਰਿਹਾ ਸੀ ਕਿ ਜਦੋਂ ਅਸੀਂ ਇੰਡੀਆ ਦੇ ਖਿਲਾਫ ਖੇਡਿਆ ਕਿ ਸਰਫਰਾਜ਼ ਅਹਿਮਦ ਮੈਂਟੋਰ ਵੀ ਨੇ, ਮੈਨੇਜਰ ਵੀ ਨੇ, ਤਜਰਬਾਕਾਰ ਖਿਡਾਰੀ ਨੇ, ਉਹਨਾਂ ਦੀ ਕਿਆਦਤ ਵਿੱਚ ਅਸੀਂ ਚੈਂਪੀਅਨਸ ਟਰਾਫੀ ਵੀ ਜਿੱਤੇ ਨੇ ਤੇ ਹੋ ਸਕਦਾ ਸੀ ਕਿ ਅਸੀਂ ਇੰਡੀਆ ਨੂੰ ਹਰਾ ਸਕਦੇ, ਲੇਕਿਨ ਉਹ ਬਿਲਕੁਲ ਹੀ ਵਨ ਸਾਈਡਡ ਮੈਚ ਹੋ ਗਿਆ ਅੱਜ। ਬਿਲਕੁਲ ਚूंकि ਸਰਫਰਾਜ਼ ਅਹਿਮਦ ਬੜਾ ਵੱਡਾ ਪਾਕਿਸਤਾਨ ਕ੍ਰਿਕਟ ਦਾ ਨਾਮ ਹੈ ਔਰ ਜਿਸ ਤਰ੍ਹਾਂ ਤੁਸੀਂ ਕਿਹਾ 2017 ਦੀ ਜਿਹੜੀ ਚੈਂਪੀਅਨ ਟਰਾਫੀ ਹੈਗੀ ਸੀ ਉਹਦੇ ਟੀਮ ਦੇ ਕਪਤਾਨ ਵੀ ਹੈਗੇ ਸੀ ਔਰ ਇਹਦੇ ਇਲਾਵਾ ਜੂਨੀਅਰ ਜਿਹੜੀਆਂ ਟੀਮਾਂ ਨੇ ਉਹਨਾਂ ਦੀ ਵੀ ਇੱਕ ਕਿਆਦਤ ਕਰ ਚੁੱਕੇ ਹੈਗੇ ਨੇ, ਬੜੇ ਕਾਮਯਾਬ ਔਰ ਬੜੇ ਸਭ ਤੋਂ ਵੱਡਾ ਇਹਨਾਂ ਦੀ ਜਿਹੜੀ ਖੂਬੀ ਹੈਗੀ ਹੈ ਫਰੈਂਡਲੀ ਹੈਗੇ ਨੇ ਪਲੇਅਰਾਂ ਦੇ ਨਾਲ, ਬਿਲਕੁਲ ਗੱਪਸ਼ਪ, ਕੋਈ ਐਸਾ ਪ੍ਰੈਸ਼ਰ ਦੀ ਆਣ ਦਿੰਦੇ ਹੈਗੇ, ਉਹਨਾਂ ਨਾਲ ਫਰੈਂਡਲੀ ਰਹਿ ਕੇ ਉਹਨਾਂ ਨੂੰ ਰਹਿੰਦੇ ਵੀ ਨੇ, ਉਹਨਾਂ ਨੇ ਆਪਣਾ ਉਹਨਾਂ ਨੂੰ ਸਿਖਾਉਣ ਦੀ ਵੀ ਕੋਸ਼ਿਸ਼ ਕਰਦੇ ਨੇ। ਲੇਕਿਨ ਹਾਲੀ ਉਹਨਾਂ ਦੇ ਮੈਂਟੋਰ ਬਣੇ ਹੋਏ ਬਹੁਤ ਜ਼ਿਆਦਾ ਵਕਤ ਨਹੀਂ ਹੋਇਆ ਹੈ। ਮੇਰਾ ਖਿਆਲ ਹੈ ਕਿ ਉਹਨਾਂ ਦੀ ਪਹਿਲੀ ਅਸਾਈਨਮੈਂਟ ਹੈਗੀ ਹੈ ਅੰਡਰ 19 ਏਸ਼ੀਆ ਕੱਪ ਦੇ ਨਾਲ, ਜੂ ਔਰ ਟੀਮ ਦੇ ਨਾਲ ਰਹਿਣਗੇ, ਕੁਝ ਬਿਹਤਰੀ ਆਏਗੀ। ਹੁਣ ਅੱਗੇ ਜਿਹੜਾ ਮੈਚ ਹੋਣਾ ਹੈ ਦੇ ਵਿੱਚ ਜਿਹੜੇ ਹੈਗੇ ਇੰਡੀਆ ਪਾਕਿਸਤਾਨ ਦੀ ਟੀਮ ਆਉਂਦੀ ਹੈ, ਤੇ ਮੈਂ ਸਮਝਦਾ ਵਾਂ ਕਿ ਬਹੁਤ ਪਾਕਿਸਤਾਨੀ ਟੀਮ ਜਿਹੜੀ ਹੈਗੀ ਨਾ ਬਿਹਤਰ ਖੇਡ ਦਾ ਮੁਜ਼ਾਹਰਾ ਕਰ ਸਕਦੀ ਹੈਗੀ ਹੈ। ਲੇਕਿਨ ਇੱਕ ਚੀਜ਼ ਸਾਨੂੰ ਯਾਦ ਰੱਖਣਾ ਚਾਹੀਦਾ ਹੈਗਾ ਕਿ ਇੰਡੀਆ ਔਰ ਪਾਕਿਸਤਾਨ ਦਾ ਜਦੋਂ ਵੀ ਮੈਚ ਹੁੰਦਾ, ਚਾਹੇ ਸੀਨੀਅਰ ਟੀਮਾਂ ਦਾ ਹੋਵੇ ਚਾਹੇ ਜੂਨੀਅਰ ਟੀਮਾਂ ਦਾ ਹੁੰਦਾ ਹੈ, ਇੱਕ ਅਸਾਬ ਦੀ ਜੰਗ ਹੁੰਦੀ ਹੈ, ਜ਼ਹਿਨੀ, ਜਿਸਮਾਨੀ ਔਰ ਨਫਸਿਆਤੀ ਇੱਕ ਜੰਗ ਹੁੰਦੀ ਹੈ, ਜਿਹਦੇ ਵਿੱਚ ਜਿਹੜੀ ਟੀਮ ਬਹੁਤ ਜ਼ਿਆਦਾ ਪ੍ਰੈਸ਼ਰ ਲੈਂਦੀ ਹੈ ਉਹ ਹਾਰ ਜਾਂਦੀ ਹੈ, ਜਿਹੜੀ ਜਿਹੜਾ ਇਹਦੇ ਵਿੱਚੋਂ ਨਿਕਲ ਜਾਂਦੀ ਹੈ ਔਰ ਅੱਛੇ ਫੈਸਲੇ ਕਰਦੀ ਹੈ, ਬਰ ਵਕਤ ਫੈਸਲੇ ਕਰਦੀ ਹੈ, ਜਿਹੜਾ ਪਾਵਰ ਪਲੇ ਹੈ ਉਹਦਾ ਅੱਛੇ ਤਰੀਕੇ ਨਾਲ ਇਸਤੇਮਾਲ ਕਰ ਜਾਂਦੀ ਹੈਗੀ ਹੈ ਔਰ ਜ਼ਿਆਦਾ ਗਲਤੀਆਂ ਨਹੀਂ ਕਰਦੀ ਹੈਗੀ, ਫੀਲਡਿੰਗ ਬਹੁਤ ਅੱਛੀ ਕਰਦੀ ਹੈ, ਉਹ ਟੀਮ ਜਿਹੜੀ ਹੈਗੀ ਨਾ ਜਿੱਤ ਜਾਂਦੀ ਹੈਗੀ ਹੈ। ਔਰ ਇਹ ਤਮਾਮ ਮੇਰਾ ਖਿਆਲ ਹੈ, ਜਿਸ ਤਰ੍ਹਾਂ ਤੁਸੀਂ ਬੜਾ ਵੱਡਾ ਪੁਆਇੰਟ ਰੇਜ਼ ਕੀਤਾ, ਸਰਫਰਾਜ਼ ਅਹਿਮਦ ਵਿਨਿੰਗ ਟੀਮ ਦੇ ਕਪਤਾਨ ਰਹੇ ਨੇ, ਵੱਡੇ ਕਪਤਾਨ ਰਹੇ ਨੇ ਪਾਕਿਸਤਾਨ ਟੀਮ ਦੇ, ਤੇ ਲਾਜ਼ਮੀ ਗੱਲ ਇਹਨਾਂ ਦੀ ਵਜ੍ਹਾ ਨਾਲ ਜਿਹੜੇ ਨਵੇਂ ਮੁੰਡੇ ਹੈਗੇ ਨੇ, ਨਵੇਂ ਪਲੇਅਰ ਨੇ, ਉਹਨਾਂ ਨੂੰ ਬਹੁਤ ਜ਼ਿਆਦਾ ਹੌਸਲਾ ਹੋਏਗਾ। ਔਰ ਅਗਰ ਜਦੋਂ ਟਾਕਰਾ ਇੰਡੀਆ ਔਰ ਪਾਕਿਸਤਾਨ ਦਾ ਹੁੰਦਾ ਹੈ, ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿਆਂ ਕਿ ਅਗਰ ਸਾਡਾ ਸ੍ਰੀਲੰਕਾ ਦੇ ਨਾਲ ਜਾਂ ਬੰਗਲਾਦੇਸ਼ ਦੇ ਨਾਲ ਮੁਕਾਬਲਾ ਹੁੰਦਾ ਹੈ ਤਾਂ ਕੋਈ ਐਸੀ ਟੈਨਸ਼ਨ ਵਾਲੀ ਗੱਲ ਕੋਈ ਨਹੀਂ ਹੈਗੀ। ਹਾਂ, ਅਗਰ ਸਾਨੂੰ ਬਹੁਤ ਜ਼ਿਆਦਾ ਜਿਹੜਾ ਮੁਕਾਬਲਾ ਕਰਨਾ ਪਏਗਾ ਉਹ ਸਾਨੂੰ ਕਰਨਾ ਪਏਗਾ ਇੰਡੀਆ ਦੇ ਨਾਲ। ਔਰ ਇੰਡੀਆ ਦਾ ਜਿਹੜਾ ਹੈਗਾ ਨਾ 2 ਪਲੇਅਰ ਜਿਹੜੇ ਹੈਗੇ ਨੇ, ਕੱਲ ਉਹਨਾਂ ਦਾ ਜਿਹੜਾ ਵਿਕਟ ਕੀਪਰ ਨੇ ਵੀ ਡਬਲ ਸੈਂਚੁਰੀ ਕੀਤੀ ਔਰ ਉਸ ਤੋਂ ਵੀ ਵੱਡਾ ਜਿਹੜਾ ਪਾਕਿਸਤਾਨ ਵਾਸਤੇ ਜਾਂ ਜਿਹੜਾ ਅੰਡਰ 19 ਜਿਹੜੇ ਬੱਚਿਆਂ ਦੇ ਵਿੱਚ ਇੱਕ ਸਟਾਰ ਬਣ ਕੇ ਜਿਹੜੇ ਸਾਹਮਣੇ ਆ ਰਹੇ ਹੈਗੇ ਨੇ, ਸੂਰਿਆ
ਉਹ ਜਿਹੜੇ ਹੈਗੇ ਨੇ ਤੁਹਾਨੂੰ ਪਤਾ ਹੈ ਕਿ ਬਹੁਤ ਖੇਲ ਦਾ ਮੁਜ਼ਾਹਰਾ ਕਰ ਰਹੇ ਹੈਗੇ ਨੇ ਔਰ 13 ਸਾਲ ਜਦੋਂ ਉਮਰ ਸੀ ਉਹਨਾਂ ਦੀ IPL ਦੇ ਵਿੱਚ ਉਹਨਾਂ ਨੇ ਆਪਣਾ ਬਾਕਾਇਦਾ ਉਹਨਾਂ ਦਾ ਜਦੋਂ ਅਸੀਂ ਗੱਲ ਕੀਤੀ ਕਿ 13 ਸਾਲ ਦੀ ਉਮਰ 'ਚ ਉਹਨਾਂ ਨੇ ਸਟਾਰਟ ਕੀਤਾ ਤੇ ਅਸੀਂ ਇਹੀ ਡੋਮੈਸਟਿਕ ਦਾ ਜਿਹੜਾ ਕੰਪੈਰੀਜ਼ਨ ਕਰ ਲਈਏ, ਜੋ ਅਸੀਂ ਮੁਆਜ਼ਨਾ ਕਰੀਏ ਤੇ ਉਹ ਵੀ ਰਾਂਝੀ ਟਰਾਫੀ ਖੇਡਦੇ ਨੇ, ਉਹਨਾਂ ਦੇ ਅੰਡਰ 19 ਮੁੰਡੇ, ਅਸੀਂ ਵੀ ਇੱਥੇ ਸਾਡੇ ਖਿਡਾਰੀ PSL ਖੇਡਦੇ ਨੇ, ਨੈਸ਼ਨਲ ਕੱਪ ਖੇਡਦੇ ਨੇ, ਕਾਇਦ-ਏ-ਆਜ਼ਮ ਟਰਾਫੀ ਖੇਡਦੇ ਨੇ, ਤੇ ਤੁਸੀਂ ਸਮਝਦੇ ਹੋ ਉਹਨਾਂ ਦਾ ਜਿਹੜਾ ਡੋਮੈਸਟਿਕ ਸਿਸਟਮ ਹੈ ਉਹ ਜ਼ਿਆਦਾ ਮਜ਼ਬੂਤ ਹੈ, ਉੱਥੇ ਮੈਰਿਟ ਦਾ ਜ਼ਿਆਦਾ ਖਿਆਲ ਰੱਖਿਆ ਜਾਂਦਾ ਹੈ। ਜੀ ਉਹਦੇ 'ਚ ਜਿਹੜੀ ਸਭ ਤੋਂ ਵੱਡੀ ਮੁਫਾਸਾ ਵਜ੍ਹਾ ਹੈਗੀ ਆ ਉਹਨਾਂ ਨੂੰ ਖੇਲਣ ਦੇ ਬਹੁਤ ਜ਼ਿਆਦਾ ਆਪਣਾ ਜਿਹੜਾ ਹੈਗੇ ਨੇ ਮੌਕੇ ਮਿਲਦੇ, ਉਹਨਾਂ ਦਾ ਜਿਹੜਾ ਡੋਮੈਸਟਿਕ ਜਿਹੜਾ ਸਟਰਕਚਰ ਹੈਗਾ ਉਹ ਵਾਕਈ ਜਿਹੜਾ ਹੈਗਾ ਨਾ ਸਾਡੇ ਤੋਂ ਬਹੁਤ ਜ਼ਿਆਦਾ ਮਜ਼ਬੂਤ ਹੈਗਾ ਔਰ ਉਹਨਾਂ ਨੂੰ ਬਾਰ-ਬਾਰ ਖੇਲਣ ਦੇ ਮੌਕੇ ਵੀ ਮਿਲਦੇ ਹੈਗੇ ਨੇ। ਸਾਨੂੰ ਜਿਹੜੇ ਹੈਗੇ ਨੇ ਨਾ ਬਹੁਤ ਘੱਟ ਮੌਕੇ ਮਿਲਦੇ ਨੇ, ਬਹੁਤ ਘੱਟ ਮੌਕੇ ਮਿਲਦੇ ਨੇ ਔਰ ਅਗਰ ਅਸੀਂ ਖੇਲਨੇ ਵੀ ਆ, ਅਸੀਂ ਜਿਹੜੀ ਨਾ 2020 ਖੇਲਨੇ, ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਅਗਰ ਤੁਸੀਂ ਕਿਸੇ ਵੀ ਖਿਡਾਰੀ ਨੂੰ ਚਾਹੇ ਜੂਨੀਅਰ ਜਾਂ ਸੀਨੀਅਰ ਹੈ, ਉਹਦੀ ਸਲਾਹੀਤਾਂ ਨੂੰ, ਉਹਦੇ ਟੈਲੈਂਟ ਨੂੰ ਅਗਰ ਪਰਖਣਾ ਹੈਗਾ ਤਾਂ ਉਹਨੂੰ ਤੁਸੀਂ ਟੈਸਟ ਮੈਚਾਂ ਦੀ ਤਰਫ ਲੈ ਕੇ ਜਾਓ। 5 ਨਹੀਂ 4 ਰੋਜ਼ਾ ਮੈਚ ਟੂਰਨਾਮੈਂਟ ਕਰਵਾ ਕੇ ਉਹਦੇ ਵਿੱਚ ਬਾਰ-ਬਾਰ, ਕਿਉਂਕਿ ਅਗਰ ਜਦੋਂ ਤੁਹਾਡੇ ਕੋਲ ਇੱਕ ਦਫਾ ਜਾਂ ਸਟੈਮਨਾ ਆ ਜਾਏਗਾ, ਥੋੜਾ ਜਿਹਾ ਖੇਲਣ ਦਾ ਜਿਹੜਾ ਹੈਗਾ ਨਾ ਤਰੀਕਾ ਆ ਜਾਏਗਾ, ਕਿਉਂਕਿ ਇਹਦੇ ਵਿੱਚ ਤੁਸੀਂ ਅਗਰ ਬੋਲਿੰਗ ਕਰਦੀਆਂ ਤਾਂ ਖੁੱਲ ਕੇ ਬੋਲਿੰਗ ਕਰਦੇ, ਜੇ ਬੈਟਿੰਗ ਕਰਨੀ ਹੈ ਤਾਂ ਖੁੱਲ ਕੇ ਕਰਦੇ ਹੈਗੇ ਜੇ, ਤੇ ਇਹਦੇ ਵਿੱਚ ਕਿਸੇ ਵੀ ਪਲੇਅਰ ਨੂੰ ਅੱਛਾ ਪਲੇਅਰ ਬਣਾਇਆ ਜਾ ਸਕਦਾ, ਉਹਨਾਂ ਦੀ ਸਲਾਹੀਤਾਂ ਨੂੰ ਪਰਖਿਆ ਜਾ ਸਕਦਾ ਹੈਗਾ ਤੇ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਹੈਗੇ ਨੇ ਨਾ ਡੋਮੈਸਟਿਕ ਟੂਰਨਾਮੈਂਟ ਜਿਹੜੇ ਹੈਗੇ ਨੇ ਇਹ ਕਰਵਾਏ ਜਾਣੇ ਚਾਹੀਦੇ ਹੈਗੇ ਨੇ। ਔਰ ਇਹਦੇ ਬਾਅਦ ਇੱਕ ਡੋਮੈਸਟਿਕ ਦਾ ਪ੍ਰੈਸ਼ਰ ਹੁੰਦਾ ਹੈ, ਇੱਕ ਇੰਟਰਨੈਸ਼ਨਲ ਪ੍ਰੈਸ਼ਰ ਹੁੰਦਾ ਹੈ। ਜਦੋਂ ਵੀ ਕੋਈ ਟੂਰਨਾਮੈਂਟ ਹੁੰਦਾ ਉਹਦੇ ਬਾਅਦ ਜਿਸ ਤਰੀਕੇ ਨਾਲ ਇੰਡੀਆ ਨੇ ਵੀ ਕੀਤਾ, ਸਾਨੂੰ ਵੀ ਕਰਨਾ ਚਾਹੀਦਾ ਸੀ ਕਿ ਕਮ ਅਜ਼ ਕਮ ਕੋਈ ਇੰਟਰਨੈਸ਼ਨਲ ਸੀਰੀਜ਼ ਜਾਂ ਟੂਰਨਾਮੈਂਟ ਜਿਹੜਾ ਹੈਗਾ ਪਲੇਅਰਾਂ ਨੂੰ ਜ਼ਰੂਰ ਮਿਲਣਾ ਚਾਹੀਦਾ ਹੈਗਾ। ਅਗਰ ਇਹ ਪਾਕਿਸਤਾਨ ਨੂੰ ਵੀ ਮਿਲਦਾ ਤਾਂ ਹੋਰ ਵੀ ਸੁਰਤਾਲ ਹੋ ਸਕਦੀ ਸੀ, ਲੇਕਿਨ ਹਾਲੇ ਵੀ ਕੁਝ ਨਹੀਂ ਹੋਇਆ। ਅਸੀਂ ਸਿਰਫ ਇੰਡੀਆ ਕੋਲ ਇੱਕ ਮੈਚ ਜ਼ਰੂਰ ਆ ਰਹੇ ਹਾਂ, ਅਸੀਂ ਸੈਮੀਫਾਈਨਲ ਦੇ ਵਿੱਚ ਮੌਜੂਦ ਹੈਗੇ ਹਾਂ। ਹਾਲੇ ਵੀ ਅਸੀਂ ਜਿਹੜਾ ਹੈਗਾ ਨਾ ਜਿੱਤਣ ਦਾ, ਮੈਂ ਤੁਹਾਨੂੰ ਜਿਸ ਤਰੀਕੇ ਨਾਲ ਪਹਿਲੇ ਕਿਹਾ ਹੈ, ਸਾਡੇ ਪਲੇਅਰਾਂ ਕੋਲ, ਮੁੰਡਿਆਂ ਕੋਲ ਸਾਡੇ ਟੈਲੈਂਟ ਦੀ ਕੋਈ ਕਮੀ ਨਹੀਂ ਹੈਗੀ। ਔਰ ਇਸ ਟੂਰਨਾਮੈਂਟ ਤੁਸੀਂ ਦੇਖਿਆ ਹੋਏਗਾ ਕਿ ਐਸੇ ਮੁੰਡੇ ਹੈ ਨੇ ਜਿਹੜਾ ਬਹੁਤ ਅੱਛਾ ਬੋਲਿੰਗ ਵੀ ਕਰ ਰਹੇ ਨੇ, ਬੈਟਿੰਗ ਵੀ ਕਰ ਰਹੇ ਨੇ ਔਰ ਪ੍ਰੈਸ਼ਰ ਨੂੰ ਵੀ ਮੇਨਟੇਨ ਕਰ ਰਹੇ ਹੈਗੇ ਨੇ। ਬਿਲਕੁਲ, ਅੱਗੇ ਜਾ ਕੇ ਇੰਡੀਆ ਨਾਲ ਸਾਡਾ ਫਿਰ ਮੁਕਾਬਲਾ ਹੋ ਸਕਦਾ ਤੇ ਇਹ ਮੁੰਡੇ ਹਰਾ ਵੀ ਸਕਦੇ ਨੇ, ਜ਼ਰੂਰੀ ਨਹੀਂ ਕਿ ਅਸੀਂ ਹਾਰਾਂਗੇ ਹੀ, ਸਾਡੀ ਕਿਸਮਤ 'ਚ ਸਿਰਫ ਹਾਰਾ ਨਹੀਂ ਲਿਖਿਆ। ਤੇ ਬਹਿਰਹਾਲ ਅਸੀਂ ਗੱਲ ਕਰ ਲਈ ਅੱਜ ਬਿਗ ਬੈਸ਼ ਲੀਗ ਦੀ। ਸ਼ਾਦਾਬ ਖਾਨ, ਤੁਹਾਨੂੰ ਪਤਾ ਹੈ ਅਸਗਰ ਸਲੀਮੀ ਸਾਹਿਬ ਰੀਹੈਬ ਤੋਂ ਬਾਅਦ 2 ਮਾਹ ਬਾਅਦ ਵਾਪਸ ਆਏ ਨੇ ਤੇ ਇੱਕ ਪ੍ਰੈਸ਼ਰ ਤੇ ਹੁੰਦਾ ਖਿਡਾਰੀ ਉੱਤੇ ਕਿ ਜੀ ਪਰਫਾਰਮ ਮੈਂ ਕਿੱਦਾਂ ਕਰਾਂਗਾ, ਤੇ ਉਹਨਾਂ ਨੇ ਫਿਰ 34 ਰਨਸ ਬਣਾਏ ਨੇ ਤੇ 2 ਵਿਕਟਾਂ ਵੀ ਲਈਆਂ ਨੇ ਸਿਡਨੀ ਥੰਡਰਸ ਦੀ ਤਰਫੋਂ। ਤੇ ਤੁਸੀਂ ਇਹ ਕਿੰਨਾ ਖੁਸ਼ਾਇਨ ਸਮਝਦੇ ਹੋ ਸਕਦਾ ਹੈ ਕਿ ਵਰਲਡ ਕੱਪ ਤੋਂ ਬਾਅਦ ਉਹਨਾਂ ਦੀ ਜਿਹੜੀ ਕੈਪਟਨਸੀ ਦੀ ਦੌੜ ਹੈ, ਜਿਹੜੀ ਰਾਹ ਹੈ, ਉਹ ਹਮਵਾਰ ਹੋ ਜਾਏ? ਵਫਾ ਸਾਹਿਬ, ਬਿਗ ਬੈਸ਼ ਜਦੋਂ ਸ਼ੁਰੂ ਹੋਣੀ ਸੀ ਉਸ ਤੋਂ ਪਹਿਲੇ ਪਾਕਿਸਤਾਨ ਦੇ ਚੂੰਕਿ 6 ਖਿਡਾਰੀ ਜਿਹੜੇ ਗਏ ਨੇ ਇਹਦੇ ਵਿੱਚ ਹਿੱਸਾ ਲੈ ਰਹੇ ਗਏ ਨੇ ਔਰ ਬੜਾ ਹੀ ਜਿਹੜਾ ਹੈਗਾ ਹੈ ਨਾ ਉੱਥੇ ਵੀ ਆਸਟ੍ਰੇਲੀਆ ਦੇ ਵਿੱਚ, ਕਿਉਂਕਿ ਉੱਥੇ ਆਸਟ੍ਰੇਲੀਆ 'ਚ ਪਾਕਿਸਤਾਨ ਦੀ ਜਿਹੜੀ ਕਮਿਊਨਿਟੀ ਹੈਗੀ ਆ ਬਹੁਤ ਜ਼ਿਆਦਾ ਵੱਡੀ ਤਾਦਾਦ 'ਚ ਰਹਿੰਦੀ ਹੈਗੀ ਔਰ ਕ੍ਰਿਕਟ ਲਵਰ ਹੈਗੇ ਨੇ। ਸਟੇਡੀਅਮ ਦੇ ਵਿੱਚ, ਗਰਾਊਂਡਾਂ ਦੇ ਵਿੱਚ ਜਾ ਕੇ ਉਹ ਮੈਚ ਵੇਖਦੇ ਹੈਗੇ ਨੇ। ਬੜੀ ਉੱਥੇ ਹਾਈਪ ਵੀ ਕ੍ਰੀਏਟ ਕੀਤੀ ਗਈ, ਇਹਨਾਂ ਦੇ ਜਿਹੜੇ ਹੈਗੇ ਨੇ ਪੋਡਕਾਸਟ ਵੀ ਹੋਏ ਨੇ, ਟੀਜ਼ਰ ਵੀ ਹੋਏ ਨੇ, ਪਲੇਅਰਾਂ ਦੇ ਨਾਲ ਇੰਟਰੈਕਸ਼ਨ ਵੀ ਹੋਇਆ ਹੈ ਔਰ ਯਾਨੀ ਕਿ ਇੰਜ ਲੱਗ ਰਿਹਾ ਸੀ ਕਿ ਬਿਗ ਬੈਸ਼ ਦੁਨੀਆ ਦੇ ਪਲੇਅਰਾਂ ਨਾਲ ਨਹੀਂ ਹੋ ਰਹੀ ਬਲਕਿ ਪਾਕਿਸਤਾਨ ਦੇ ਪਲੇਅਰਾਂ ਨਾਲ ਹੋ ਰਹੀ ਹੈ। ਲੇਕਿਨ ਗਾਣਾ ਜਿਸ ਤਰੀਕੇ ਨਾਲ ਪਾਕਿਸਤਾਨ ਦੇ ਜਿਹੜੇ ਇਬਤਦਾਈ ਜਿਨ੍ਹਾਂ ਨੂੰ ਮੌਕਾ ਮਿਲਿਆ, ਰਿਜ਼ਵਾਨ ਹੈ, ਬਾਬਰ ਹੈ ਔਰ ਸ਼ਾਹੀਨ ਅਫਰੀਦੀ, ਇਹਨਾਂ ਨੇ ਪਹਿਲੇ ਮੈਚਾਂ ਦੇ ਵਿੱਚ ਬੜਾ ਮਾਯੂਸ ਕੁਨ ਖੇਲ ਪੇਸ਼ ਕੀਤਾ ਔਰ ਅੱਜ ਬਲਕਿ ਬਾਬਰ ਦੀ ਟੀਮ ਦਾ ਜਿਹੜਾ ਹੈਗਾ ਹੈ ਅੱਜ ਦੂਸਰਾ ਮੈਚ ਹੈ ਤੇ ਦੂਸਰੇ ਮੈਚ ਦੇ ਵਿੱਚ ਆਊਟ ਹੋ ਗਏ ਨੇ। 2 ਕਰਨ ਦੇ ਬਾਅਦ ਦੂਸਰੇ ਮੈਚ ਦੇ ਵਿੱਚ 9 ਸਿਰਫ ਸਕੋਰ ਕਰਕੇ ਆਊਟ ਹੋ ਗਏ ਨੇ। ਲੇਕਿਨ ਜਿਹੜਾ ਗਾਣਾ ਔਰ ਸ਼ਾਦਾਬ ਖਾਨ ਦੀ ਜਿਹੜੀ ਗੱਲ ਤੁਸੀਂ ਕੀਤੀ ਹੈਗੀ ਹੈ, ਸ਼ਾਦਾਬ ਖਾਨ ਚੂੰਕਿ ਇੰਜਰੀ ਦੇ ਬਾਅਦ ਵਾਪਸ ਆਏ ਸੀ ਔਰ ਡਾਇਰੈਕਟਲੀ ਬਿਗ ਬੈਸ਼ ਉਹਨਾਂ ਨੂੰ ਖੇਲਣ ਨੂੰ ਮਿਲ ਗਈ ਹੈਗੀ ਹੈ ਔਰ ਬਿਗ ਬੈਸ਼ ਦੇ ਵਿੱਚ ਉਹਨਾਂ ਦੀ ਜਿਹੜੀ ਕੱਲ ਦੀ ਜਿਹੜੀ ਕਾਰਗਰਦਗੀ ਹੈਗੀ ਸੀ ਵਾਕਈ ਬੜੀ ਸ਼ਾਨਦਾਰ ਹੈਗੀ ਹੈ। 34 ਸਕੋਰ ਕਰਨਾ, 2 ਵਿਕਟਾਂ ਲੈਣਾ, ਯਾਨੀ ਆਲ ਰਾਊਂਡਰ ਕਾਰਗਰਦਗੀ। ਉਹਨਾਂ ਦੀ ਜਿਹੜੇ ਟੀਮ ਦੇ ਪਲੇਅਰ ਨੇ ਉਹ ਵੀ ਬੜੇ ਖੁਸ਼ ਨੇ, ਜਿਹੜੇ ਕੋਚਿਸ ਹੈਗੇ ਨੇ ਉਹ ਵੀ ਬਹੁਤ ਖੁਸ਼ ਨੇ ਸ਼ਾਦਾਬ ਦੀ। ਔਰ ਸ਼ਾਦਾਬ ਬਿਗ ਬੈਸ਼ ਦੇ ਵਿੱਚ ਕੋਈ ਨਵਾਂ ਪਲੇਅਰ ਨਹੀਂ ਹੈਗਾ। ਸ਼ਾਦਾਬ ਦੀ ਇਹ ਚੌਥਾ ਜਿਹੜਾ ਹੈਗਾ ਨਾ ਲੀਗ ਹੈਗੀ ਹੈ, ਚੌਥੀ ਟੀਮ ਹੈ ਜਿਹਦੀ ਤਰਫੋਂ ਸ਼ਾਦਾਬ ਖੇਲ ਰਿਹਾ ਹੈਗਾ ਔਰ ਅਗਰ ਸ਼ਾਦਾਬ ਖਾਨ ਅਗਰ ਇਸੇ ਹੀ ਤਰ੍ਹਾਂ ਦਾ ਅੱਛੀ ਕਾਰਗਰਦਗੀ